ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਅਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਆ। ਤੇ ਅੱਜ ਅਸੀਂ ਮੱਤੀ ਦੀ ਅੰਜੀਲ ਉਹਦਾ 20 ਬਾਬ ਤੇ 20 ਆਇਤ ਤੋਂ ਅਸੀਂ ਖੁਦਾਵੰਦ ਦੇ ਕਲਾਮ ਦੇ ਕੁਝ ਹਿੱਸਿਆਂ ਚੋਂ ਸਿੱਖਣਾ ਸ਼ੁਰੂ ਕਰਾਂਗੇ। ਤੇ ਇੱਥੇ ਇੰਜ ਹੋਇਆ ਕਿ ਇੱਕ ਮਾਂ ਆਪਣੇ ਦੋ ਪੁੱਤਰਾਂ ਨੂੰ ਲੈ ਕੇ ਤੇ ਯਿਸੂ ਮਸੀਹ ਦੇ ਕੋਲ ਆਉਂਦੀ ਹੈ। ਉਹਦਾ ਨਾਂ ਸਲੋਮੀ ਹੈ ਤੇ ਉਹਦੇ ਬੰਦੇ ਦਾ ਨਾਂ ਜ਼ਬਦੀ ਹੈ। ਤੇ ਉਹਦੇ ਦੋ ਪੁੱਤਰ ਨੇ, ਇੱਕ ਯਾਕੂਬ ਤੇ ਯੋਹੰਨਾ। ਯਿਸੂ ਮਸੀਹ ਦੀ ਨਾਨਕਿਆਂ ਚ ਉਹ ਰਿਸ਼ਤੇਦਾਰ ਹੈ, ਖਾਲਾ ਲੱਗਦੀ ਹੈ। ਤੇ ਯਿਸੂ ਮਸੀਹ ਦੇ ਕੋਲ ਆ ਕੇ ਆਂਦੀ ਏ ਕਿ ਯਿਸੂ, ਜਦੋਂ ਤੂੰ ਖਾਸ ਜਗ੍ਹਾ ਤੇ ਬੈਠਾ ਹੋਵੇਂ, ਤੇ ਖਾਸ ਜਗ੍ਹਾ ਮੈਂ ਜਰਾ ਆਪਣੇ ਕੋਲੋਂ ਤੁਹਾਨੂੰ ਸਮਝਾਉਣ ਲਈ ਕੀਤੀ ਗੱਲ, ਤੇ ਉਦੋਂ ਇੱਕ ਪਾਸੇ ਮੇਰਾ ਇੱਕ ਪੁੱਤਰ ਹੋਵੇ ਤੇ ਦੂਜੇ ਪਾਸੇ ਦੂਜਾ ਹੋਵੇ, ਯਾਨੀ ਇੱਕ ਸੱਜੇ ਪਾਸੇ ਹੋਵੇ ਤੇ ਇੱਕ ਖੱਬੇ ਪਾਸੇ ਹੋਵੇ। ਯਿਸੂ ਮਸੀਹ ਨੇ ਜਦੋਂ ਇਹ ਗੱਲ ਸੁਣੀ ਤੇ ਯਿਸੂ ਮਸੀਹ ਨੇ ਆਪਣੀ ਜ਼ਬਾਨੇ ਮੁਬਾਰਕਾ ਤੋਂ ਇਹ ਆਖਿਆ, ਭਈ ਸੱਜੇ ਬਿਠਾਣਾ ਤੇ ਖੱਬੇ ਬਾਣਾ ਮੇਰਾ ਕੰਮ ਨਹੀਂ। ਹਾਲਾਂਕਿ ਯਿਸੂ ਮਸੀਹ ਨੇ ਪੂਰਾ ਜਵਾਬ ਨਹੀਂ ਦਿੱਤਾ, ਗੋਲ ਜਿਹਾ ਜਵਾਬ ਦਿੱਤਾ, ਲੇਕਿਨ ਇਹਨਾਂ ਦੱਸ ਛੜਿਆ ਕਿ ਸੱਜੇ ਬਾਣਾ ਮੇਰਾ ਕੰਮ ਨਹੀਂ ਤੇ ਨਾ ਖੱਬੇ ਬਾਣਾ ਮੇਰਾ ਕੰਮ ਹੈ। ਉਹ ਦੋਵੇਂ ਖਫਾ ਹੋ ਗਏ, ਨਾਰਾਜ਼ ਹੋ ਗਏ, ਦਿਲ ਟੁੱਟ ਗਏ ਉਹਨਾਂ ਦੇ ਕਿ ਸਾਡਾ ਰਿਸ਼ਤੇਦਾਰ ਹੈ ਤੇ ਅਸੀਂ ਤੇ ਆਖਿਆ ਸੀ ਕਿ ਚੱਲ ਇੱਕ ਸੱਜੇ ਬਾਏਗਾ ਤੇ ਇੱਕ ਖੱਬੇ ਬਾਏਗਾ, ਤੇ ਇਹ ਕਰਨ ਕੀ ਡਿਆ? ਇਹਨੇ ਆਖ ਦਿੱਤਾ ਕਿ ਮੇਰਾ ਕੰਮ ਨਹੀਂਗਾ। ਯਿਸੂ ਮਸੀਹ ਉਹਨਾਂ ਨੂੰ ਕਹਿੰਦਾ ਕਿ ਜਿਹੜਾ ਪਿਆਲਾ ਮੈਂ ਪੀਣਾ ਚਾਹੁੰਦਾ ਹਾਂ ਨਾ, ਉਹ ਤੁਸੀਂ ਨਹੀਂ ਪੀ ਸਕਦੇ। ਕਿ ਜਿਹੜਾ ਮੈਂ ਪਿਆਲਾ ਪੀਣ ਲੱਗਾ ਵਾਂ, ਤੁਸੀਂ ਨਹੀਂ ਪੀ ਸਕਦੇ। ਉਹਨਾਂ ਆਖਿਆ, ਨਾ ਯਿਸੂ ਫਿਕਰ ਨਾ ਕਰ, ਅਸੀਂ ਪੀਵਾਂਗੇ। ਮੈਂ ਕਿਹਾ, ਅੱਛਾ ਤੁਸੀਂ ਪੀਓਗੇ? ਯਿਸੂ ਮਸੀਹ ਨੇ ਕਿਹਾ, ਅੱਛਾ ਚਲੋ ਤੁਸੀਂ ਪੀ ਸਕਦੇ ਹੋ ਤੇ ਪੀ ਲਿਆ ਜੇ, ਲੇਕਿਨ ਸੱਜੇ ਖੱਬੇ ਮੈਂ ਨਹੀਂ ਜਬਾ ਸਕਦਾ। ਮੈਂ ਥੋੜੀ ਜਿਹੀ ਸ਼ਾਰਟ ਗੱਲ ਕਰਨ ਡਿਆ ਕਿ ਆਪਣੇ ਪੁਆਇੰਟ ਤੇ ਰਵਾਂ। ਨਾਰਾਜ਼ ਜ਼ਰੂਰ ਹੋਏ, ਤੇ ਅੱਜ ਮੈਂ ਇਹ ਵੀ ਦੱਸਣਾ ਚਾਹੁੰਦਾ ਵਾਂ ਕਿ ਇਹ ਉਹਨਾਂ ਨੇ ਸਵਾਲ ਕਿਉਂ ਕੀਤਾ। ਦੂਜੇ ਸ਼ਾਗਿਰਦ ਵੀ ਤੇ ਹੈ ਸਨ, ਉਹ ਵੀ ਤੇ ਕਹਿ ਸਕਦੇ ਹਨ ਕਿ ਸਾਨੂੰ ਯਿਸੂ ਆਪਣੇ ਸੱਜੇ ਤੇ ਖੱਬੇ ਭਾਈ, ਇਹ ਵੀ ਤੇ ਕਹਿ ਸਕਦੇ ਹਨ। ਲੇਕਿਨ ਮੈਂ ਇਹ ਦੱਸਣਾ ਚਾਹੁੰਦਾ ਵਾਂ ਕਿ ਇਹ ਤਿੰਨਾਂ ਬੰਦਿਆਂ ਦੀ ਸ਼ਾਗਿਰਦਾਂ ਦੇ ਵਿੱਚੋਂ ਖਾਸ ਇੱਕ ਕੈਬਨਿਟ ਸੀ, ਜਿਹਦੇ ਚ ਪਤਰਸ, ਯਾਕੂਬ ਤੇ ਯੋਹੰਨਾ ਸਨ। ਅਸੀਂ ਮੱਤੀ ਦੀ ਇੰਜੀਲ ਉਹਦੇ 17ਵੇਂ ਬਾਬ ਚ ਜਦੋਂ ਵੇਖਦੇ ਆ ਨਾ, ਤੇ ਉੱਥੇ ਸਾਨੂੰ ਇੱਕ ਖਾਸ ਗੱਲ ਨਜ਼ਰ ਆਉਂਦੀ ਏ। ਉਹ ਗੱਲ ਨਜ਼ਰ ਆਉਂਦੀ ਏ ਜਿਹਦੀ ਵਜ੍ਹਾ ਤੋਂ ਇੱਕ ਮਾਂ ਆਪਣੇ ਦੋ ਪੁੱਤਰਾਂ ਨੂੰ ਲੈ ਕੇ ਆਈ ਤੇ ਕਹਿੰਦੀ ਏ ਕਿ ਤੇਰੇ ਸੱਜੇ ਬਵੇ ਤੇ ਇੱਕ ਖੱਬੇ ਬਵੇ। ਲੇਕਿਨ ਕੀ ਹੋਇਆ ਕਿ 17ਵੇਂ ਬਾਬ ਜਦੋਂ ਵੇਖਦੇ ਆ ਤੇ ਉੱਥੇ ਲਿਖਿਆ ਹੈ ਕਿ ਯਿਸੂ ਮਸੀਹ, ਪਤਰਸ, ਯਾਕੂਬ ਤੇ ਯੋਹੰਨਾ, ਇਹ ਚਾਰੇ ਜਣੇ ਦੂਜੇ ਸ਼ਾਗਿਰਦਾਂ ਨੂੰ ਛੱਡ ਕੇ ਤੇ ਅੱਗੇ ਗਏ ਨੇ ਤੇ ਪਹਾੜ ਤੇ ਜਾ ਕੇ ਤੇ ਦੁਆ ਕਰਨ ਲੱਗੇ ਨੇ, ਚੱਲੇ ਨੇ ਦੁਆ ਕਰਨ ਲਈ। ਤੇ ਯਿਸੂ ਮਸੀਹ ਨੇ ਇਹਨਾਂ ਤਿੰਨਾਂ ਨੂੰ ਛੱਡ ਕੇ ਨਾ, ਯਾਨੀ ਪਤਰਸ ਨੂੰ, ਯਾਕੂਬ ਨੂੰ ਤੇ ਯੋਹੰਨਾ ਨੂੰ ਛੱਡ ਕੇ ਤੇ ਥੋੜਾ ਜਿਹਾ ਅੱਗੇ ਹੋਇਆ। ਤੇ ਲਿਖਿਆ ਕਿ ਅੱਗੇ ਹੋਇਆ ਨਾ ਜਦੋਂ, ਤੇ ਅਸਮਾਨ ਤੋਂ ਦੋ ਸ਼ਖਸ ਆਏ ਨੇ, ਇੱਕ ਮੂਸਾ ਤੇ ਦੂਜਾ ਏਲੀਆ। ਤੇ ਉਹਨਾਂ ਦੇ ਵੇਂਦਿਆਂ ਯਿਸੂ ਮਸੀਹ ਦੀ ਸੂਰਤ ਬਦਲ ਗਈ ਏ ਤੇ ਕੱਪੜੇ ਵੀ ਬਦਲ ਗਏ ਨੇ। ਤੇ ਉਹਨਾਂ ਵੇਖਿਆ ਯਿਸੂ ਮਸੀਹ ਮੂਸਾ ਨਾਲ
ਤੇ ਏਲੀਆ ਨਾਲ ਗੱਲਾਂ ਕਰਨ ਡਿਆ। ਤੇ ਉਹਨਾਂ ਵੇਖਿਆ ਯਿਸੂ ਦੇ ਮੂੰਹੋਂ ਜੋ ਨਿਕਲਦਾ ਅਸੀਂ ਉਹ ਬੋਲੀ ਵੀ ਨਹੀਂ ਸਮਝ ਸਕਦੇ, ਤੇ ਜੋ ਕੁਝ ਉਹ ਬੋਲਦੇ ਨੇ ਅਸੀਂ ਸੁਣ ਸਕਦੇ ਹਾਂ, ਲੇਕਿਨ ਬੋਲੀ ਨਹੀਂ ਸਮਝ ਸਕਦੇ। ਲੇਕਿਨ ਯਿਸੂ ਮਸੀਹ ਜਦੋਂ ਨਾਂ ਲੈਂਦੇ ਨਾ ਮੂਸਾ ਜਾਂ ਏਲੀਆ, ਤੇ ਉਹਨਾਂ ਨੂੰ ਇਹ ਪਤਾ ਲੱਗਦਾ ਬਈ ਅਸਮਾਨ ਤੋਂ ਮੂਸਾ ਤੇ ਏਲੀਆ ਦੋਵੇਂ ਆਏ ਨੇ ਤੇ ਉਹ ਗੱਲਾਂ ਕਰਨ ਡਏ ਨੇ। ਲੇਕਿਨ ਸ਼ਾਗਿਰਦਾਂ ਤਿੰਨਾਂ ਨੂੰ ਕੋਈ ਸਮਝ ਨਹੀਂ ਆਈ ਕਿ ਆਖਿਆ ਕੀ ਹੈ। ਇਸ ਲਈ ਕਿ ਜੇ ਉਹਨਾਂ ਨੂੰ ਕੋਈ ਸਮਝ ਆਈ ਹੁੰਦੀ ਤੇ ਬਾਈਬਲ ਦੇ ਵਿੱਚ ਸਾਫ਼-ਸਾਫ਼ ਲਫ਼ਜ਼ਾਂ ਨੇ ਲਿਖਿਆ ਹੋਣਾ ਸੀ ਕਿ ਮੂਸਾ ਨੇ ਆਹ ਆਖਿਆ, ਏਲੀਆ ਨੇ ਆਹ ਆਖਿਆ, ਯਿਸੂ ਨੇ ਆਹ ਆਖਿਆ। ਲਿਹਾਜ਼ਾ ਕੋਈ ਗੱਲਾਂ ਦੀ ਉਹਨਾਂ ਨੂੰ ਸਮਝ ਨਹੀਂ ਆਈ, ਲੇਕਿਨ ਸੁਣਿਆ ਜ਼ਰੂਰ ਹੈ। ਉਹ ਵੀ ਬੋਲਣ ਡਿਆ, ਉਹ ਵੀ ਬੋਲਣ ਡਿਆ, ਲੇਕਿਨ ਉਹਨਾਂ ਦੀ ਬੋਲੀ ਵੱਖਰੀ ਸੀ। ਤੇ ਬਾਈਬਲ ਆਂਦੀ ਏ ਕਿ ਉਹਨਾਂ ਜਦੋਂ ਵੇਖਿਆ ਨਾ ਗੱਲਾਂ ਕਰਦਿਆਂ ਤੇ ਆਖਿਆ ਯਿਸੂ ਇੰਝ ਕਰੀਏ ਕਿ ਅਸੀਂ 3 ਡੇਰੇ ਬਣਾਉਂਦੇ ਆ, ਇੱਕ ਤੇਰੇ ਲਈ, ਇੱਕ ਮੂਸਾ ਲਈ, ਇੱਕ ਏਲੀਆ ਲਈ। ਤੇ ਯਿਸੂ ਮਸੀਹ ਕਹਿੰਦਾ ਨਾ ਹੋਏ, ਮੁੜ ਜੋ ਇਹ ਕੰਮ ਨਾ ਕਰੋ, ਚਲੋ ਚਲੀਏ। ਇਹ ਕੰਮ ਜਦੋਂ ਹੋਇਆ ਨਾ ਮੂਸਾ ਤੇ ਏਲੀਆ ਨਾਲ ਗੱਲਾਂ ਕਰਦੇ ਆਇਆ, ਤੇ ਯਾਕੂਬ ਤੇ ਯਹੋਨਾ ਨੇ ਆਪਣੀ ਮਾਂ ਨੂੰ ਇਹ ਸਾਰੀ ਹਿਸਟਰੀ ਦੱਸ ਦਿੱਤੀ ਕਿ ਯਿਸੂ ਦੇ ਨਾਲ ਅਸੀਂ ਪਹਾੜ ਤੇ ਗਏ ਹਾਂ ਤੇ ਉੱਥੇ ਯਿਸੂ ਦੀ ਸੂਰਤ ਬਦਲ ਗਈ ਤੇ ਅਸਮਾਨ ਤੋਂ 2 ਸ਼ਖਸ ਆਏ ਨੇ, ਇੱਕ ਮੂਸਾ ਤੇ ਏਲੀਆ, ਜਿਹੜੇ ਯਿਸੂ ਮਸੀਹ ਨਾਲ ਗੱਲਾਂ ਕਰਦੇ ਨੇ। ਤੇ ਯਿਸੂ ਮਸੀਹ ਐਵੇਂ ਨਹੀਂ, ਯਿਸੂ ਮਸੀਹ ਨੇ ਇੱਥੋਂ ਜਦੋਂ ਜਾਣਾ ਨਾ ਤੇ ਅਸਮਾਨ ਤੇ ਉਹਨਾਂ ਦੇ ਕੋਲ ਹੀ ਜਾਣਾ। ਤੇ ਉਹਦੀ ਮਾਂ ਕਹਿੰਦੀ ਇਹਦਾ ਮਤਲਬ ਇਹ ਤੇ ਬੜਾ ਪਹੁੰਚਿਆ ਆਇਆ ਸ਼ਖਸ ਹੈ। ਇਸ ਲਈ ਉਹ ਆਪਣੇ ਦੋਵਾਂ ਪੁੱਤਰਾਂ ਨੂੰ ਲੈ ਕੇ ਜਾਂਦੀ ਤੇ ਆਂਦੀ ਏ ਯਿਸੂ ਮਸੀਹ ਜਦੋਂ ਤੂੰ ਜਾਏ ਤੇ ਮੇਰਾ ਪੁੱਤਰ ਇੱਕ ਤੇਰੇ ਸੱਜੇ ਬਵੇ ਤੇ ਇੱਕ ਖੱਬੇ ਬਵੇ। ਤੇ ਉਹਨੇ ਆਖਿਆ ਇਹ ਨਾ ਸੱਜੇ ਬਾਣਾ ਮੇਰਾ ਕੰਮ ਹੈ ਤੇ ਨਾ ਖੱਬੇ ਬਾਣਾ ਮੇਰਾ ਕੰਮ ਹੈ, ਇਹ ਜਿਹਦਾ ਕੰਮ ਹੈ ਉਹਨੇ ਹੀ ਕਰਨਾ ਹੈ। ਮਾਯੂਸੀ ਉਹਨਾਂ ਨੂੰ ਜ਼ਰੂਰ ਹੋਈ, ਦੁੱਖ ਉਹਨਾਂ ਨੂੰ ਬੜਾ ਹੋਇਆ, ਰਿੰਝ ਖੂਬ ਹੋ ਗਏ, ਨਾਰਾਜ਼ ਵੀ ਹੋਏ ਕਿ ਅਸੀਂ ਇਹ ਤਵੱਕੋ ਨਹੀਂ ਰੱਖਦੇ, ਯਿਸੂ ਸਾਡਾ ਆਪਣਾ ਰਿਸ਼ਤੇਦਾਰ, ਨਾਲੇ 24 ਘੰਟੇ ਗੱਲਾਂ ਕਰਨ ਵਾਲੇ ਆ ਸੀ, ਤੇ ਇਹਨੇ ਕੀ ਕਹਿਤਾ। ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਚਾਹੁੰਦਾ ਜੇ, ਇਹ ਦੋਵੇਂ ਸ਼ਖਸ ਬੜੇ ਜਜ਼ਬਾਤੀ ਸਨ ਤੇ ਬੜੇ ਲੜਾਕੇ ਸਨ, ਯਾਕੂਬ ਵੀ ਤੇ ਯਹੋਨਾ ਵੀ। ਤੇ ਯਿਸੂ ਮਸੀਹ ਨੇ ਇਹਨਾਂ ਦਾ ਨਾਂ ਗਿਰਜ ਦੇ ਬੇਟੇ ਰੱਖਿਆ ਹੋਇਆ ਸੀ ਕਿ ਲੜਦੇ ਹੀ ਬੜੇ ਹਨ, ਇਹ ਬਰਦਾਸ਼ਤ ਨਹੀਂ ਕਰਦੇ ਕਿਸੇ ਨੂੰ, ਫੌਰਨ ਆਕੇ ਸ਼ੁਰੂ ਹੋ ਜਾਂਦੇ ਹਨ। ਲੇਕਿਨ ਯਿਸੂ ਮਸੀਹ ਦੇ ਨਾਲ ਜਦੋਂ ਇਹਨਾਂ ਜ਼ਿੰਦਗੀ ਗੁਜ਼ਾਰੀ ਹੈ ਨਾ, ਤੇ ਇਹ ਜਿਹੜੇ ਲੜਾਕੇ ਹਨ ਨਾ, ਜਿਹਦੀ ਵਜ੍ਹਾ ਤੋਂ ਯਿਸੂ ਨੇ ਇਹਨਾਂ ਦਾ ਨਾਂ ਗਰਜ ਦੇ ਬੇਟੇ ਰੱਖਿਆ ਸੀ, ਤੇ ਇਹ ਇੰਝ ਇਹਨਾਂ ਦੀ ਜ਼ਿੰਦਗੀ ਬਦਲੀ ਹੈ ਕਿ ਯਹੋਨਾ ਜਿਹੜਾ ਉਹ ਮੁਹੱਬਤ ਦਾ ਰਸੂਲ ਬਣ ਗਿਆ, ਤੇ ਉਹ ਜਿਹੜਾ ਯਾਕੂਬ ਜਿਹੜਾ ਉਹ ਵੀ ਢਿੱਲਾ ਹੋ ਕੇ, ਨਰਮ ਹੋ ਕੇ ਤੇ ਮੁਹੱਬਤ ਨਾਲ ਖੁਦਾ ਦੇ ਨਾਲ ਚੱਲਣ ਲੱਗ ਪਿਆ। ਸ਼ਿਕਵੇ ਵਗੈਰਾ ਸਾਰੇ ਖਤਮ ਹੋ ਗਏ ਨੇ। ਲੇਕਿਨ ਅਸੀਂ ਇਹ ਵੀ ਵੇਖਦੇ ਹਾਂ, ਕਿ ਅਸਮਾਨ ਤੇ ਜਾਣ ਤੋਂ ਪਹਿਲਾਂ ਯਿਸੂ ਮਸੀਹ ਨੇ ਇਹਦਾ ਜਵਾਬ ਵੀ ਦੇ ਦਿੱਤਾ ਸੀ ਕਿ ਸੱਜੇ ਪਾਸੇ ਕੀ ਹੋਣਾ ਤੇ ਖੱਬੇ ਪਾਸੇ ਕੀ ਹੋਣਾ। ਤੇ ਇਹਨੂੰ ਜਦੋਂ ਅਸੀਂ ਵੇਖਦੇ ਹਾਂ ਨਾ, ਇਹ ਮਾਲ ਦੀ ਕਿਤਾਬ ਦੇ ਵਿੱਚ ਉਹਦੇ 8 ਬਾਬ 'ਚ ਤੇ ਲਿਖਿਆ ਹੈ ਕਿ ਯਿਸੂ ਮਸੀਹ ਦੇ ਅਸਮਾਨ ਤੇ ਚਲੇ ਗਏ, ਤੇ ਸਤਿਫਨਸ ਨੂੰ ਜਦੋਂ ਸੰਸਾਰ ਕਰਨ ਲੱਗੇ ਨਾ, ਤੇ ਉਹਨੇ ਆਖਿਆ ਮੈਂ ਖੁਦਾ ਨੂੰ ਵੇਖਣਾ ਪਿਆ, ਖੁਦਾ ਬਾਪ ਨੂੰ ਵੇਖਣਾ ਪਿਆ, ਤੇ ਇਬਨੇ ਆਦਮ ਨੂੰ ਉਹਦੇ ਸੱਜੇ ਪਾਸੇ ਵੇਖਣਾ ਪਿਆ। ਇਹ ਚੀਜ਼ ਜਿਹੜੀ ਦੱਸਦੀ ਏ ਕਿ ਸੱਜੇ ਪਾਸੇ, ਖੁਦਾ ਦੇ ਸੱਜੇ ਪਾਸੇ ਯਿਸੂ ਬੈਠਾ ਹੈ। ਤੇ ਮੈਂ ਥੋੜੀ ਜੀ ਇਹ ਖੋਲ ਕੇ ਗੱਲ ਦੱਸ ਦੇਣਾ ਚਾਹਨਾ, ਅਸੀਂ ਫਿਰ ਇਹਦਾ ਅਗਲਾ ਹਿੱਸਾ ਬਾਅਦ ਚ ਵੇਖਾਂਗੇ। ਅੱਜ ਇੰਨਾ ਕੁ ਦੱਸ ਦੇਣਾ, ਯਿਸੂ ਦੇ ਖੱਬੇ ਪਾਸੇ ਖੁਦਾ ਏ ਤੇ ਸੱਜਾ ਪਾਸਾ ਹਾਲੀ ਖਾਲੀ ਏ। ਤੇ ਯਿਸੂ ਮਸੀਹ ਨੇ ਤਮਸੀਲ ਦਿੰਦਿਆਂ ਹੋਇਆ ਦੱਸਿਆ ਸੀ ਕਿ
ਚੰਗੇ ਲੋਕ ਜਿਹੜੇ ਨੇ ਉਹ ਸੱਜੇ ਪਾਸੇ ਹੋਣਗੇ ਤੇ ਭੈੜੇ ਲੋਕ ਜਿਹੜੇ ਨੇ ਉਹ ਖੱਬੇ ਪਾਸੇ ਹੋਣਗੇ। ਤੇ ਜਦੋਂ ਉਹ ਚਲਾ ਗਿਆ ਬਾਪ ਦੇ ਕੋਲ ਤੇ ਭੈੜੇ ਲੋਕ ਤੇ ਥੱਲੇ ਰਹਿ ਗਏ। ਤੇ ਜਦੋਂ ਖੁਦਾ ਦੇ ਕੋਲ ਲੈ ਕੇ ਜਾਣ ਡਿਆ ਨਾ ਚੰਗੇ ਲੋਕਾਂ ਨੂੰ, ਤੇ ਚੰਗੇ ਲੋਕ ਉਹਦੇ ਸੱਜੇ ਪਾਸੇ ਸਨ। ਉਦੋਂ ਯਾਕੂਬ ਵੀ ਨਾਲ ਸੀ, ਯਹੋਨਾ ਵੀ ਨਾਲ ਸੀ, ਹੋਰ ਇਮਾਨਦਾਰ ਵੀ ਸਨ, ਤੇ ਬੜੇ ਬੜੇ ਨਾਮੀ ਗਰਾਮੀ ਸੂਰਮਾ ਜਿਹੜੇ ਸਨ ਉਹ ਵੀ ਯਿਸੂ ਦੇ ਸੱਜੇ ਪਾਸੇ ਸਨ, ਤੇ ਯਿਸੂ ਦੇ ਖੱਬੇ ਪਾਸੇ ਖੁਦਾ ਸੀ। ਤੇ ਅਸੀਂ ਅਗਲੀਆਂ ਗੱਲਾਂ, ਅਗਲਾ ਹਿੱਸਾ ਇਹਦਾ ਅਗਲੇ ਵੀਡੀਓ 'ਚ ਦੇਖਾਂਗੇ। ਤੇ ਮੈਂ ਅੱਜ ਇਹ ਦੱਸਣਾ ਚਾਹੁੰਦਾ ਕਿ ਯਿਸੂ ਨੇ ਦੱਸ ਛੜਿਆ ਕਿ ਸੱਜੇ ਪਾਸੇ ਕਿੰਨੇ ਹੋਣਾ ਜੇ, ਤੇ ਮੈਂ ਕਿਤੇ ਖੱਬੇ ਪਾਸੇ ਬੈਠਾ ਵਾਂ, ਮੈਂ ਕਿਤੇ ਸੱਜੇ ਪਾਸੇ ਬੈਠਾ, ਤੇ ਮੇਰੇ ਸੱਜੇ ਪਾਸੇ ਕਿੰਨੇ ਹੋਣਾ। ਇਸ ਲਈ ਇਹਦਾ ਅਗਲਾ ਹਿੱਸਾ ਤੇ ਵੇਖਾਂਗੇ। ਲੇਕਿਨ ਮੈਂ ਈਮਾਨ ਰੱਖਣਾ ਵਾਂ ਕਿ ਬਾਜ਼ ਔਕਾਤ ਸਾਡੀਆਂ ਆਪਣੀਆਂ ਖਾਹਿਸ਼ਾਂ ਪੂਰੀਆਂ ਨਹੀਂ ਹੁੰਦੀਆਂ, ਲੇਕਿਨ ਖੁਦਾਵੰਦ ਦੇ ਵਿੱਚ ਖੁਦਾ ਉਹਨਾਂ ਨੂੰ ਪੂਰੀਆਂ ਕਰ ਦਿੰਦਾ। ਜਿਵੇਂ ਯਾਕੂਬ ਤੇ ਯਹੋਨਾ ਦੀ ਖਾਹਿਸ਼ ਸੀ ਕਿ ਅਸੀਂ ਯਿਸੂ ਦੇ ਸੱਜੇ ਪਾਸੇ ਹੋਈਏ, ਖੱਬੇ ਪਾਸੇ ਹੋਈਏ, ਤੇ ਯਿਸੂ ਮਸੀਹ ਨੇ ਉਹਨਾਂ ਨੂੰ ਆਪਣੇ ਸੱਜੇ ਪਾਸੇ ਆਉਣ ਦਾ ਰੁਤਬਾ ਦੇ ਦਿੱਤਾ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਸਲਾਮਤੀ ਬਖਸ਼ੇ।